ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 18 ਮਾਰਚ ਹੈਗੀ ਹੈ, ਦਿਨ ਵੀਰਵਾਰ, ਅਤੇ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜਗਵੀਰ ਸਿੰਘ ਜੀ ਜੁੜਦੇ ਨੇ ਅਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਇਹ ਦੱਸ ਜਾਈ ਵੀ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਘਰੇਲੂ ਨੁਸਖੇ, ਹੋਮ ਰੈਮਡੀਜ਼ ਜਿਹੜੀਆਂ ਉਹ ਆਪ ਇੱਕ ਦੂਜੇ ਦੇ ਨਾਲ ਸਾਂਝੀਆਂ ਕਰਦੇ ਹਾਂ। ਅੱਜ ਦੇ ਵੀਰਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਕਾਲਜ ਨਹੀਂ ਲਈਆਂ ਜਾਂਦੀਆਂ। ਕਾਲਜ ਲੈਣ ਵਾਲੇ ਦਿਨ ਜਿਹੜਾ ਉਹ ਮੰਗਲਵਾਰ ਹੁੰਦਾ ਆ, ਉਹ ਸਮਾਂ ਹੁੰਦਾ ਆ ਕਾਲ ਕਰਨੇ ਦੇ ਲਈ 4 ਵਜੇ ਤੋਂ ਲੈ ਕੇ 5:30 ਵਜੇ ਦੇ ਦਰਮਿਆਨ। ਅਤੇ ਨਾਲ ਹੀ ਫਿਰ ਦੱਸਦੇ ਜਾਈਏ ਵੀ ਆਉਂਦੀ 4 ਜਿਹੜੀ ਜੀ ਅਪ੍ਰੈਲ ਤੋਂ ਜਿਹੜਾ ਰਿਪੀਟ ਪ੍ਰੋਗਰਾਮ ਦਾ ਸਮਾਂ ਆ ਉਹ ਤਬਦੀਲ ਕੀਤਾ ਜਾ ਰਿਹਾ, ਜਿਹੜਾ ਕਿ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਰਾਤੀ 9 ਵਜੇ ਹੁੰਦਾ ਸੀਗਾ ਹਰ ਐਤਵਾਰ ਨੂੰ ਰਿਪੀਟ ਬ੍ਰੌਡਕਾਸਟ ਇਹ ਸਿਹਤ ਸੰਭਾਲ ਦੇ ਪ੍ਰੋਗਰਾਮਾਂ ਦਾ। ਇਹ ਜਿਹੜਾ ਹੁਣ 4 ਅਪ੍ਰੈਲ ਤੋਂ ਉਹ ਵਾਲੇ ਐਤਵਾਰ ਤੋਂ ਸ਼ਾਮੀ ਜਿਹੜਾ ਉਹ 4 ਵਜੇ ਜਿਹੜਾ ਹੋਇਆ ਕਰੇਗਾ। ਇਹ ਜਿਹੜਾ ਨੋਟ ਆ ਉਹ ਤੁਸੀਂ ਜ਼ਰੂਰ ਸਾਰੇ ਜਾਣੇ ਕਰ ਲਿਓ। ਅਤੇ ਨਾਲ ਹੀ ਸਿਹਤ ਸੰਭਾਲ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪੋਂਸਰਸ ਦਾ ਵੀ ਧੰਨਵਾਦ ਕਰਦੇ ਜਾਈਏ। ਬੀਸਲਾ ਪਰਿਵਾਰ ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ ਬਲਵੰਤ ਮੰਗਟ ਓਹਾਇਓ, ਤੇਜਿੰਦਰ ਗਿੱਲ ਬੇਕਰਸਫੀਲਡ, ਸੰਤ ਸਿੰਘ ਅਤੇ ਦੇਬਾ ਟਰਲੌਕ, ਸਤਨਾਮ ਸਿੰਘ ਕਮਲਜੀਤ ਕੌਰ ਬੈਂਸ ਟਰਲੌਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਗੁਰਮੇਲ ਸਿੰਘ ਝੱਲੀ ਐਸਕਲੋਨ, ਪ੍ਰਿਤਪਾਲ ਸਿੰਘ, ਗੁਰਮੇਲ ਕੌਰ ਬਾਠ ਸੈਲਮਾ, ਗੁਰਚਰਨ ਸਿੰਘ ਬੇਕਰਸਫੀਲਡ, ਮਹਿੰਦਰ ਸਿੰਘ ਚੌਹਾਨ ਮੰਟੀਕਾ ਅਤੇ ਬਹਾਦਰ ਸਿੰਘ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਜਣਾ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698 ਦੇ ਉੱਤੇ। ਅਤੇ ਆਓ ਹੁਣ ਆਪਾਂ ਗੱਲਬਾਤ ਕਰਦੇ ਹਾਂ ਜਗਵੀਰ ਸਿੰਘ ਹੋਣਾ ਦੇ ਨਾਲ। ਜਗਵੀਰ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਾਰਿਆਂ ਤੋਂ ਪਹਿਲਾਂ ਗੱਲ ਕਰਦੇ ਹਾਂ, ਅੱਜ ਹਾਈ ਬਲੱਡ ਪ੍ਰੈਸ਼ਰ ਪੁੱਛਦੇ ਸੀਗੇ ਜੀ। ਉਹ ਤਾਂ ਉਹਦੇ ਵਿੱਚ ਤੁਸੀਂ ਆਪਣੇ ਲਸਣ ਵੀ ਠੀਕ ਕਰ ਦਿੰਦਾ ਜੀ ਬਲੱਡ ਪ੍ਰੈਸ਼ਰ ਨੂੰ। 2-3 ਕਲੀਆਂ ਲਸਣ ਦੀਆਂ ਤੁਸੀਂ ਖਾ ਸਕਦੇ ਹੈਗੇ ਜੀ। ਫਿਰ ਆਪਣੇ ਪਿਆਜ਼ ਦਾ ਰਸ ਤੁਸੀਂ ਲੈ ਲਓ 2 ਚਮਚੇ, 2-3 ਚਮਚੇ ਪਿਆਜ਼ ਦਾ ਰਸ ਅਤੇ 2 ਚਮਚਾ ਸ਼ਹਿਦ ਦਾ, ਇਹ ਮਿਕਸ ਕਰਕੇ ਖਾ ਸਕਦੇ ਹੈਗੇ ਤੁਸੀਂ। ਫਿਰ ਅੰਗੂਰ ਤੁਸੀਂ ਖਾ ਸਕਦੇ ਹੈਗੇ, ਅੰਗੂਰ ਵੀ ਘਟਾ ਦਿੰਦੇ ਜੀ। ਜਾਂ ਫਿਰ ਨਹੀਂ ਤਾਂ ਸਟੋਰ 'ਚੋਂ ਤੁਸੀਂ ਗਲੂਕੋਜ਼ ਦਾ ਪੈਕਟ ਲਿਓ, ਉਹ ਵੀ ਅੰਗੂਰਾਂ ਦੀ ਖੰਡ ਹੁੰਦੀ ਜਿਹੜੀ ਗਲੂਕੋਜ਼, ਉਹ ਦਹੀਂ ਦੇ ਵਿੱਚੋਂ ਪਾ ਕੇ ਤੁਸੀਂ ਖਾ ਸਕਦੇ ਹੈਗੇ। ਫਿਰ ਸਰਪਗੰਧਾ ਤੁਸੀਂ ਯੂਜ਼ ਕਰ ਸਕਦੇ ਹੈਗੇ ਇਹਦੇ ਵਿੱਚ ਵਾਸਤੇ, ਅੱਧਾ ਚਮਚਾ ਸਰਪਗੰਧਾ ਦਾ। ਜੇ ਤੁਹਾਨੂੰ ਆਪਣੇ ਸ਼ਿਲਾਜੀਤ ਮਿਲਦੀ ਹੈਗੀ ਤਾਂ ਤੁਸੀਂ ਸ਼ੁੱਧ ਸ਼ਿਲਾਜੀਤ, ਤਾਂ ਸਰਪਗੰਧਾ ਅੱਧਾ ਚਮਚਾ ਅਤੇ 1 ਚੁਟਕੀ ਵਿੱਚ ਮਤਲਬ ਸ਼ਿਲਾਜੀਤ ਦੀ ਮਿਕਸ ਕਰਕੇ ਦੁੱਧ ਨਾਲ ਲਾਓ, ਇਹ ਵੀ ਘਟਾ ਦਿੰਦੀ ਹੈਗੀ। ਅਤੇ ਮੇਥੀ ਤੁਸੀਂ ਯੂਜ਼ ਕਰ ਸਕਦੇ, ਮੇਥੀ ਤੁਸੀਂ ਯੂਜ਼ ਕਰੋ ਇਹਦੇ ਵਾਸਤੇ। ਫਿਰ ਤਰਬੂਜ ਵਧੀਆ ਰਹਿੰਦਾ ਜੀ ਇਹਦੇ ਵਿੱਚ, ਤਰਬੂਜ ਤੁਸੀਂ ਖਾਓ, ਲੀਚੀਆਂ ਖਾਓ, ਅਤੇ ਆਪਣੇ ਗਾਜਰ ਦਾ ਜੂਸ ਅਤੇ ਪਾਲਕ ਦਾ ਜੂਸ ਮਿਕਸ ਕਰਕੇ ਪੀਓ, ਇਹ ਬਹੁਤ ਵਧੀਆ ਚੀਜ਼ ਹੈ ਜੀ, ਬਲੱਡ ਪ੍ਰੈਸ਼ਰ ਘਟਾ ਦਿੰਦੀ ਹੈਗੀ। ਅਤੇ ਸੂਰਜਮੁਖੀ ਦੇ ਬੀਜ ਤੁਸੀਂ ਲੈਣੇ ਹੈਗੇ 20 ਗ੍ਰਾਮ, ਅਸ਼ਵਗੰਧਾ 30 ਗ੍ਰਾਮ, ਮਿਸ਼ਰੀ 50 ਗ੍ਰਾਮ, ਗਲੋ 10 ਗ੍ਰਾਮ, ਇਹ ਲੈ ਕੇ ਤੁਸੀਂ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਖਾ ਲਿਆ ਕਰੋ ਤੁਸੀਂ। ਇਹ ਵਧੀਆ ਚੀਜ਼ਾਂ ਹੈਗੀਆਂ ਇਹਦੇ ਬਲੱਡ ਪ੍ਰੈਸ਼ਰ ਵਾਸਤੇ। ਅਤੇ ਅੱਗੇ ਚੱਲਦੇ ਹੈਗੇ ਆਪਾਂ, ਅਤੇ ਇਹਦੇ ਵਿੱਚ ਚਲੋ ਜੀ ਅੱਗੇ ਪੁੱਛਦੇ ਸੀਗੇ ਜਿਹੜੇ ਦਮੇ ਵਾਸਤੇ, ਜੇ ਦਮਾ ਹੋਇਆ ਵਾ ਹੈਗਾ, ਉਹ ਤੁਸੀਂ ਲੈ ਸਕਦੇ ਹੈਗੇ। ਇਹਦੇ ਵਿੱਚ ਸਾਰਿਆਂ ਤੋਂ ਪਹਿਲਾਂ ਤਾਂ ਤੁਸੀਂ ਫਟਕੜੀ ਲੈ ਲਓ, ਉਹਦੀ ਖਿੱਲ ਕਰਨੀ ਹੈਗੀ ਫਟਕੜੀ ਦੀ, 10 ਗ੍ਰਾਮ ਫਟਕੜੀ ਲੈ ਕੇ ਉਹਦੀ ਖਿੱਲ ਕਰ ਲਓ। 10 ਗ੍ਰਾਮ ਇਹ ਵਿੱਚ ਮਿਸ਼ਰੀ ਪਾਉਣੀ ਹੈਗੀ ਤੁਸੀਂ, ਇਹ 2 ਚੁਟਕੀਆਂ ਆਪਣੇ ਸਵੇਰ ਨੂੰ, 2 ਚੁਟਕੀਆਂ ਸ਼ਾਮ ਨੂੰ ਮੂੰਹਾਂ ਪਾ ਕੇ ਚੂਸ ਲਈਆਂ। ਫਿਰ ਇਹਦੇ ਬਾਅਦ ਤੁਸੀਂ ਲੈ ਸਕਦੇ ਹਲਦੀ, ਸੁੰਡ, ਕਾਲੀ ਮਿਰਚਾਂ, ਇਹ 3 ਚੀਜ਼ਾਂ ਬਰਾਬਰ ਲੈਣੀਆਂ। ਅੱਧਾ ਚਮਚਾ ਤੁਸੀਂ ਕੋਸੇ ਪਾਣੀ ਨਾਲ ਤੁਸੀਂ ਆਪਣੇ ਲੈ ਲਿਆ ਕਰੋ। ਫਿਰ 2-3 ਕਲੀਆਂ ਤੁਸੀਂ ਆਪਣੇ ਲਸਣ ਦੀਆਂ ਦੁੱਧ ਦੇ ਵਿੱਚ ਉਬਾਲਣੀਆਂ ਹੈਗੀਆਂ, 5-10 ਮਿੰਟਾਂ 'ਚ ਗਲ ਜੇ ਗਈਆਂ, ਫਿਰ ਕਦੇ ਲਸਣ ਖਾ ਲੈਣਾ, ਉੱਪਰੋਂ ਦੁੱਧ ਪੀ ਲੈਣਾ, ਇਹ ਤੁਸੀਂ ਯੂਜ਼ ਕਰ ਸਕਦੇ। ਫਿਰ ਇਹਦੇ ਵਾਸਤੇ ਤੁਸੀਂ ਸੀਤਾਫਲ ਆਦਿ ਚੂਰਨ ਬਣਿਆ ਬਣਾਇਆ ਤੁਹਾਨੂੰ ਮਿਲ ਜਾਂਦਾ ਜੀ ਸਟੋਰਾਂ 'ਚ।
ਸੀਤਾਫਲਾਂ ਦੀ ਚੂਰਨ, ਉਹਦੇ 5-6 ਚਮਚੇ ਤੁਸੀਂ ਚੂਰਨ ਦੇ ਇੱਕ ਕੌਲੀ 'ਚ ਪਾ ਲਓ ਜਾਂ ਕੰਚ ਦੀ ਸ਼ੀਸ਼ੀ 'ਚ ਉਹ ਪਾਊਡਰ ਦੇ, ਅਤੇ 2 ਚਮਚੇ ਵਿੱਚੋਂ ਬਦਾਮ ਰੋਗਣ ਪਾਉਣਾ ਹੈਗਾ ਉਹਦੇ, ਅਤੇ 2-3 ਚਮਚੇ ਤੁਸੀਂ ਸ਼ਹਿਦ ਪਾ ਲੈਣਾ। ਉਹ ਮਿਕਸ ਕਰਕੇ ਤੁਸੀਂ ਚਟਨੀ ਜੀ ਬਣਾ ਲੈਣੀ, ਜਿਸ ਤਰ੍ਹਾਂ ਜਾਮ ਜਾਂ ਹੁੰਦਾ ਪਤਲਾ ਜਿਹਾ। ਉਹ ਤੁਸੀਂ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਲਾਓ। ਇਹ ਵੀ ਬਹੁਤ ਵਧੀਆ ਚੀਜ਼ ਹੈਗੀ ਜੀ। ਫਿਰ ਅਨਾਰ ਦੇ ਛਿਲਕੇ ਜਿਹੜੇ ਹੁੰਦੇ ਉਹਨਾਂ ਨੂੰ ਸੁਕਾ ਕੇ ਅੱਧਾ ਚਮਚਾ ਪਾਊਡਰ ਬਣਾ ਲਓ ਉਹਨਾਂ ਦਾ, ਅੱਧਾ ਚਮਚਾ ਪਾਊਡਰ ਦਾ ਉਹਦਾ ਅਨਾਰ ਦੇ ਛਿਲਕਿਆਂ ਦਾ, ਅਤੇ ਅੱਧਾ ਚਮਚਾ ਸ਼ਹਿਦ ਦਾ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਇਹਦੇ ਵਿੱਚ ਤੁਸੀਂ ਮਨੱਕੇ ਵੀ ਤੁਸੀਂ ਯੂਜ਼ ਕਰਦੇ, ਲੰਗਸ ਦੀ ਉਹ ਬਿਮਾਰੀ ਹੈਗੀ ਇਹ ਦਵਾ। 15 ਮਨੱਕੇ ਤੁਸੀਂ ਰਾਤ ਨੂੰ ਭਿਓ ਕੇ ਰੱਖ ਦਿਓ ਪਾਣੀ 'ਚ, ਅਤੇ ਉਹ ਸਵੇਰ ਨੂੰ ਉੱਠ ਕੇ ਦਾਣੇ ਬੀਜ ਕੱਢ ਕੇ ਗਲੇ ਮਨੱਕੇ ਖਾ ਲਓ। ਗਲੇ ਜਿਹੜਾ ਪਾਣੀ ਬਚਿਆ ਵਾ ਉਹ ਤੁਸੀਂ ਆਪਣੇ ਪੀ ਲਓ। ਇਹ ਵੀ ਆਪਣੇ ਜਿਹਨਾਂ ਨੂੰ ਲੰਗਸ ਦੀ ਪ੍ਰੋਬਲਮ ਹੈ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਹੈਗੀ ਜੀ। ਫਿਰ ਜੇ ਤੁਹਾਨੂੰ ਇੱਥੇ ਪੀਰ ਦੇ ਦਰਖਤ ਦਾ ਗੋਂਦ ਮਿਲਦਾ ਹੈਗਾ, ਉਹ ਤੁਸੀਂ ਅੱਧਾ ਚਮਚਾ ਤੁਸੀਂ ਲੈ ਸਕਦੇ। ਨਹੀਂ ਤਾਂ ਜੇ ਪੇਰਾਂ ਦੇ ਜਿਹੜੇ ਦਰਖਤ ਹੁੰਦੇ ਨਾਸਪਾਤੀਆਂ ਦੇ, ਉਹ ਤੁਸੀਂ ਆਪਣੇ ਜਿੱਥੇ ਘਰਾਂ ਇੱਥੇ ਤੁਹਾਡੇ ਕੰਨੀ ਤਾਂ ਲੱਗੇ ਹੋਏ ਹੋਣੇ, ਇੱਕ ਕੁਹਾੜੀ ਮਾਰ ਕੇ ਟੱਕ ਜਾ ਮਾਰ ਦਿਓ, ਉਹਦੇ ਵਿੱਚੋਂ 5-7 ਟੱਕ ਜੇ ਮਾਰ ਲਓ। ਉਹ ਫਿਰ ਵਾਲੀ ਪਾਣੀ ਚੋ ਕੇ ਹਫ਼ਤੇ ਬਾਅਦ ਤੁਸੀਂ ਗੋਂਦ ਦੀ ਡਲੀਆਂ ਜਿਹੀਆਂ ਬਣ ਜਾਂਦੀਆਂ ਹੈਗੀਆਂ ਉਹਦੀਆਂ, ਉਹ ਤੋੜ ਕੇ ਉਹ ਯੂਜ਼ ਕਰ ਸਕਦੇ ਹੈਗੇ ਤੁਸੀਂ ਜੇ ਨਹੀਂ ਸਟੋਰ 'ਚ ਮਿਲਦਾ। ਅਤੇ ਤੁਲਸੀ ਦੇ ਪੱਤਿਆਂ ਦਾ ਆਪਣੇ ਇਹ ਵੀ ਯੂਜ਼ ਕਰਦੇ, ਤੁਲਸੀ ਦੇ ਪੱਤਿਆਂ ਦੀ ਚਟਨੀ ਜੀ ਬਣਾ ਕੇ ਸ਼ਹਿਦ ਪਾ ਕੇ ਉਹ ਤੁਸੀਂ ਆਪਣੇ ਖਾ ਸਕਦੇ ਹੈਗੇ ਇਹਦੇ ਵਿੱਚ। ਫਿਰ ਹੋਰ ਇੱਕ ਚੀਜ਼ ਹੈਗੀ, ਵਧੀਆ ਚੀਜ਼ ਹੈਗੀ ਇਹਦੀ, ਜਿਹਨਾਂ ਨੂੰ ਖੰਘ ਆਉਂਦੀ ਹੈ, ਬਲਗਮ ਆਉਂਦੀ ਹੈ, ਲੰਗਸ ਦੀ ਪ੍ਰੋਬਲਮ ਹੈ, ਦਵਾ ਹੈ, ਉਹਨਾਂ ਵਾਸਤੇ ਤੁਹਾਨੂੰ ਬਹੁਤ ਵਧੀਆ ਚੀਜ਼ ਦੱਸਣ ਲੱਗਿਆ ਜੀ। ਪੱਕੀ ਅਜਮਾਈ ਵੀ ਹੈ ਆਪਣੀ, ਮੇਰੇ ਘਰ ਦੀ ਅਜਮਾਈ ਵੀ ਹੈ। ਤ੍ਰਿਫਲਾ ਚੂਰਨ ਤੁਸੀਂ ਲੈਣਾ ਹੈਗਾ ਜੀ 100 ਗ੍ਰਾਮ, ਮਗਾਂ ਲੈਣੀਆਂ ਹੈਗੀਆਂ 100 ਗ੍ਰਾਮ। ਇਹਦੇ ਵਿੱਚੋਂ ਦੇ ਤੁਸੀਂ ਲੈਣਾ ਹੈਗਾ 1 ਜਾਂ ਪੌਣਾ ਚਮਚਾ, ਇਹਦਾ ਤੁਸੀਂ ਲੈ ਕੇ ਅਤੇ ਵਿੱਚੋਂ ਅੱਧਾ ਚਮਚਾ ਸ਼ਹਿਦ ਦਾ ਮਿਕਸ ਕਰਕੇ ਇਹ ਚੱਟ ਲੈ ਕਰੋ। ਇਹ ਉਹਨੇ ਬਹੁਤ ਵਧੀਆ ਚੀਜ਼ ਹੈ ਜੀ। ਇਹਨੇ ਬਲਗਮ ਰੋਜ਼ ਦੀ ਰੋਜ਼ ਸਾਰੀ ਕੱਢੀ ਜਾਂਦੀ, ਫੇਫੜੇ ਐਨ ਕਲੀਨ ਰੱਖਦੀ। ਬਹੁਤ ਘਰਵਾਂ ਵੀ ਉਹਨੇ ਅਜਮਾਈ ਹੈ ਜੀ। ਮੈਂ ਅਕਤੂਬਰ ਤੋਂ ਲੈ ਕੇ ਮੇਰੀ ਵਾਈਫ ਨੂੰ ਰਹਿੰਦੀ ਸੀ ਪ੍ਰੋਬਲਮ, ਐਤਕੀ ਸਾਰੇ ਸਿਆਲ ਠੀਕ ਰਹੀ ਹੈ ਜੀ। ਅੱਛਾ, ਜਿਹੜੇ ਕਹਿੰਦੇ ਸੀਗੇ ਬਲਗਮ ਜੀ ਆਉਂਦੀ ਹੈਗੀ ਵੀ ਬਲਗਮ ਨਿਕਲਦੀ ਨਹੀਂ ਹੈਗੀ, ਉਹ ਬਲਗਮ ਬਣਦੀ, ਉਹ ਕਾਲੀ ਮਿਰਚਾਂ ਲੈਣੀਆਂ ਹੈਗੀਆਂ 10 ਗ੍ਰਾਮ, ਗੁੜ ਲੈਣਾ ਹੈਗਾ 40 ਗ੍ਰਾਮ। ਉਹਨਾਂ ਨੂੰ ਮਿਕਸ ਕਰਕੇ ਪੀ ਕੇ ਉਹਨਾਂ ਨੂੰ ਮਿਰਚਾਂ ਨੂੰ ਉਹਦੀ ਗੋਲੀਆਂ ਜਿਹੀਆਂ ਵੱਟ ਲਓ ਤੁਸੀਂ ਜੀ, ਜਿਸ ਤਰ੍ਹਾਂ ਛੋਲਿਆਂ ਦੇ ਦਾਣੇ ਜਿਹੜੀ ਗੋਲੀਆਂ, ਉਹ ਉਹਨੇ 1 ਗੋਲੀ ਸਵੇਰ ਨੂੰ, 1 ਦੁਪਹਿਰ ਨੂੰ, 1 ਸ਼ਾਮ ਨੂੰ। ਇਹ ਤੁਸੀਂ ਆਪਣੇ ਮੂੰਹ ਪਾ ਕੇ ਚੁੱਸੀ ਗਏ। ਇਹ ਬਹੁਤ ਵਧੀਆ ਚੀਜ਼ ਹੈਗੀ ਜੀ ਆਪਣੇ ਸੁੱਕੀ ਖੰਘ ਜਿਹਨਾਂ ਨੂੰ ਹੈ ਕੋਈ ਹੋਰ ਹੈ। ਜਾਂ ਫਿਰ ਤੁਸੀਂ ਆਪਣੇ ਇਹਦੇ ਵਿੱਚ ਸੁੱਕੀ ਖੰਘ ਵਾਲੇ ਲੈ ਸਕਦੇ ਹੈਗੇ 50 ਗ੍ਰਾਮ ਤੁਸੀਂ ਸ਼ੱਕਰ ਲੈਣੀ ਹੈਗੀ, 50 ਗ੍ਰਾਮ 1 ਕਿੱਕਰ ਦਾ ਗੋਂਦ ਲੈਣਾ ਹੈਗਾ। ਇਹਦੇ ਨਾਲ ਤੁਸੀਂ ਆਪਣੇ ਚਾਹੇ ਤਾਂ ਸ਼ਹਿਦ ਪਾ ਕੇ, ਚਾਹੇ ਆਪਣੇ ਪਾਣੀ 'ਚ ਪਾ ਕੇ ਗੋਲੀਆਂ ਜਿਹੀਆਂ ਵੱਟ ਲੈਣੀਆਂ ਇਹਦੀਆਂ, ਜਿੱਦਾਂ ਬੇਸ ਦੇ ਜਿਸ ਤਰ੍ਹਾਂ ਬੇਸ ਦੀ ਗੁਟਲੀ ਹੁੰਦੀ ਉੱਡੀ ਕੁ ਗੋਲੀਆਂ ਜਿਹੀਆਂ ਵੱਟ ਲਓ। 1 ਗੋਲੀ ਮੂੰਹਾਂ ਪਾ ਕੇ ਸਵੇਰ ਨੂੰ ਚੂਸ ਲਈ, 1 ਸ਼ਾਮ ਨੂੰ ਚੂਸ ਲਈ। ਇਹਦੇ ਨਾਲ ਜਿਹੜੀ ਸੁੱਕੀ ਖੰਘ ਜੀ ਹੱਥੋਂ ਜਾਂਦਾ ਉਹ ਆਪਣੇ ਠੀਕ ਰਹਿੰਦਾ ਹੈਗਾ ਇਹਦੇ ਨਾਲ। ਜਿਹੜੇ ਕਹਿੰਦੇ ਸਿਰ ਜਦ ਦੁਖਦਾ ਹੈਗਾ, ਉਹ ਇੱਕ ਉਹ ਤਾਂ ਐਂ ਕਰਕੇ ਦੇਖ ਲਵੇਂ ਜੀ, 5-6 ਚਮਚੇ ਸ਼ੱਕਰ ਦੇ ਪਾ ਕੇ ਪਾਣੀ ਦੇ ਗਲਾਸ 'ਚ ਉਹ ਪੀਵੇਂ ਜੀ। ਇਹਦੇ ਨਾਲ ਵੀ ਆਪਣੇ ਕਈ ਬੜੇ ਸਿਰ ਦੁਖਣੇ 'ਤੇ ਹਟ ਜਾਂਦਾ। ਜਾਂ ਗਰਮ ਦੁੱਧ ਦੇ ਵਿੱਚ 2-3 ਜਲੇਬੀਆਂ ਪਾ ਕੇ ਉਹ ਖਾ ਲੈ ਕਰੇ ਜੀ, ਇਹ ਚੰਗੀ ਚੀਜ਼ ਹੈਗੀ। ਨਹੀਂ ਤਾਂ ਆਪਣੇ ਤੁਸੀਂ ਐਂ ਕਰੋ, ਇਹਦੇ ਵਿੱਚ ਮਨੱਕੇ ਲੈਣੇ ਹੈਗੇ 100 ਗ੍ਰਾਮ, ਬੀਜ ਕੱਢ ਲਈ ਮਨੱਕਿਆਂ ਦੇ, ਕਾਲੀ ਮਿਰਚਾਂ 10 ਗ੍ਰਾਮ, ਮਿਸ਼ਰੀ ਲੈਣੀ 75 ਗ੍ਰਾਮ। ਇਹਨਾਂ ਨੂੰ ਕੁੱਟ ਕੇ ਉਹਨੇ, ਇਹ ਤਾਂ ਅਸੀਂ ਮਨੱਕੇ ਨਾਲ ਤਾਂ ਐਵੇਂ ਗੋਲੀਆਂ ਜਿਹੀਆਂ ਵੱਟ ਹੋ ਜੂਗੀਆਂ। ਉਹ ਤੁਸੀਂ ਵੱਡੀਆਂ ਚੰਗੀਆਂ ਗੋਲੀਆਂ ਜਿਹੀਆਂ ਵੱਟ ਲੈਣੀਆਂ, ਮੋਟੀਆਂ ਜਿਸ ਤਰ੍ਹਾਂ ਰੀਠਾ ਹੁੰਦਾ, ਉੱਡੀਆਂ ਗੋਲੀਆਂ ਵੱਟ ਕੇ ਮੂੰਹਾਂ ਪਾ ਕੇ ਆਪਣੇ ਚੂਸੋ ਉਹਨੂੰ ਐਨ ਆਪਣੇ, ਜਾਂ ਖਾ ਲਓ ਦੰਦੀਆਂ ਵੱਢ ਕੇ ਜਿਸ ਤਰ੍ਹਾਂ ਤੁਹਾਡਾ ਜੀਅ ਕਰਦਾ। ਇਹ ਵੀ ਆਪਣੇ ਸਿਰ ਨੂੰ ਫਾਇਦਾ ਕਰ ਦਿੰਦੀ ਹੈਗੀ ਜੀ। ਜਾਂ ਫਿਰ ਉਹਨੇ ਜੇ ਨਹੀਂ ਅੜਦਾ ਤਾਂ ਆਪਣੇ ਛੋਟੀ ਇਲਾਇਚੀਆਂ ਜਿਹੜੀਆਂ ਹੁੰਦੀਆਂ ਉਹਨੂੰ ਉਹਨੇ ਥੈਲੀ ਮੈਂ ਰਗੜ ਕੇ ਉਹਨੂੰ ਉਹਨੇ ਸੁੰਘਣਾ ਹੈਗਾ ਜੀ। ਉਹ ਤੁਸੀਂ ਆਪਣੇ ਜਿੰਨੇ ਇਲਾਇਚੀਆਂ ਨੂੰ ਸੁੰਘਣਾ ਹੈਗਾ ਤੋੜ ਕੇ, ਚਾਹੇ ਤੁਸੀਂ ਪੁਟਲੀ ਜੀ ਮੈਂ ਬੰਨ ਲਓ ਤੁਸੀਂ,
ਤਾਂ ਵੀ ਆਪਣੇ ਠੀਕ ਰਹਿੰਦਾ। ਜੇ ਨਹੀਂ ਕਿਸੇ ਕਿਸਮ ਦਾ ਸਾਰਾ ਸਿਰ ਨਹੀਂ ਉਹ ਹਟਦਾ, ਸਾਰਾ ਸਿਰ ਕਿਸੇ ਕਿਸਮ ਦਾ ਹੋਵੇ ਤਾਂ ਤੁਸੀਂ 12 ਗ੍ਰਾਮ ਨਸ਼ਾਦਰ ਠਿਕਰੀ ਲੈਣਾ ਜੀ। 12 ਗ੍ਰਾਮ ਨਸ਼ਾਦਰ ਠਿਕਰੀ। ਇੱਕ ਜਿਸ ਸ਼ਰਾਬ ਦੀ ਬੋਤਲ ਹੁੰਦੀ ਹੈ 26 ਕਾਉਂਸ ਦੀ, 25-26 ਕਾਉਂਸ ਦੀ ਕਿਹੜੀ ਹੁੰਦੀ ਹੈ, ਉਹਦੇ ਵਿੱਚ ਤੁਸੀਂ ਉਹ ਪਾਣੀ ਪਾ ਕੇ 12 ਗ੍ਰਾਮ ਨਸ਼ਾਦਰ ਠਿਕਰੀ ਪਾ ਦੇਣਾ ਹੈਗਾ। ਇਹਨੂੰ ਚੰਗੀ ਤਰ੍ਹਾਂ ਆਪਣੇ ਹਿਲਾ ਲੈਣਾ ਉਹਨੂੰ। ਜਦ ਤੁਸੀਂ ਦੇਖਿਆ ਵੀ ਘੁਲ ਗਿਆ ਉਹ, ਪੀ ਕੇ ਪਾ ਲਓ। ਨਸ਼ਾਦਰ ਠਿਕਰੀ ਦਾ ਪੀ ਹੋ ਜਾਂਦਾ ਹੈਗਾ, ਜਿਸ ਤਰ੍ਹਾਂ ਆਪਣੇ ਖੰਡ ਜਾਂ ਲੂਣ ਪੀ ਹੋ ਜਾਂਦਾ, ਪੀ ਹੋ ਜਾਂਦਾ ਜੀ। ਇਹ ਤੁਸੀਂ 1 ਔਂਸ ਸਵੇਰ ਨੂੰ, 1 ਔਂਸ ਸ਼ਾਮ ਨੂੰ, ਇਹ ਤੁਸੀਂ ਆਪਣੇ ਪੀਣਾ। ਇਹਦੇ ਨਾਲ ਵੀ ਆਪਣੇ ਸਿਰ ਦੁਖਣਾ ਜਿਹੜਾ ਹਟ ਜਾਂਦਾ ਹੈ। ਜਾਂ ਫਿਰ ਤੁਸੀਂ ਆਪਣੇ ਜਵੈਨ ਵੀ ਸੁੰਘ ਸਕਦੇ ਹੈਗੇ। ਇਹਦੇ ਵਿੱਚੋਂ ਜਵੈਨ ਇੱਕ ਪੁਟਲੀ ਬਣਾ ਕੇ ਉਹ ਉਹ ਤੁਸੀਂ ਸੁੰਘਲੇ ਕਰੋ। ਜਿਹੜੇ ਕਹਿੰਦੇ ਤੇ ਨੀਂਦ ਜ਼ਿਆਦਾ ਆਉਂਦੀ ਹੈਗੀ, ਉਹ ਉਹਨੇ ਸ਼ਾਮ ਜਿਸ ਟਾਈਮ ਵੀ ਨੀਂਦ ਸਾਰੇ ਜੀ ਲੱਗਦੀ ਆ, ਉਹਦੇ 2 ਚਮਚੇ ਸੌਂਫ ਦੇ ਪਾਣੀ ਮੈਂ ਉਬਾਲ ਕੇ ਅਤੇ 1 ਚੁਟਕੀ ਵਿੱਚੋਂ ਲੂਣ ਪਾ ਕੇ ਉਹਦੀ ਚਾਹ ਜੀ ਬਣਾ ਕੇ ਪੀ ਲਿਆ ਕਰੋ। ਇਹਦੇ ਨਾਲ ਆਪਣੇ ਸਾਰੀ ਆਪਣੇ ਚੁਸਤੀ ਜੀ ਆ ਜਾਊਗੀ। ਜਾਂ ਫਿਰ ਨਿੰਬੂ ਦੀ ਸਕੰਜਵੀ ਪੀ ਸਕਦੇ ਹੈਗੇ। ਇਹਦੇ ਵਿੱਚ ਨਿੰਬੂ ਦੀ ਸਕੰਜਵੀ ਪੀ ਲਿਆ ਕਰੋ, ਉਹ ਵੀ ਆਪਣੇ ਨੀਂਦ ਘੱਟ ਕਰ ਦਿੰਦੀ ਹੈ। ਜਿਹੜੇ ਕਹਿੰਦੇ ਬਲਗਮ ਜੰਮੀ ਵੀ ਹੈਗੀ ਛਾਤੀ ਦੇ ਵਿੱਚ ਉਹ ਤਾਂ 2-3 ਲਾਓ ਤੁਸੀਂ ਪਾਣੀ ਉਬਾਲ ਕੇ, ਉਹ ਪੀ ਲਿਆ ਕਰੋ ਜੀ। ਉਹਦੇ ਨਾਲ ਬਲਗਮ ਨਿਕਲ ਜੂਗੀ। ਨਹੀਂ ਤਾਂ 5 ਕਾਲੀਆਂ ਮਿਰਚਾਂ ਅਤੇ 10 ਗ੍ਰਾਮ ਮਨੱਕੇ, 10 ਮਨੱਕੇ 5 ਕਾਲੀਆਂ ਮਿਰਚਾਂ ਅਤੇ 5-7 ਮਨੱਕੇ, ਉਹ ਪਾਣੀ ਉਬਾਲ ਕੇ ਚੰਗੀ ਤਰ੍ਹਾਂ 1.5 ਕੱਪ ਪਾ ਲਿਆ। ਜਦ ਪੌਣਾ ਕੱਪ ਰਹਿ ਗਿਆ ਉਹ ਆਪਣੇ ਤੁਸੀਂ ਪੀਓ। ਇਹਦੇ ਨਾਲ ਸਹੀ ਬਲਗਮ ਜੰਮੀ ਵੀ, ਜ਼ਿਆਦਾ ਜੰਮੀ ਵੀ ਤਾਂ ਸਵੇਰ ਸ਼ਾਮ ਪੀ ਸਕਦੇ ਹੈਗੇ, ਨਹੀਂ ਤਾਂ ਇੱਕ ਟਾਈਮ ਹੀ ਪੀ ਚੱਲੋ। ਉਹਦੇ ਨਾਲ ਵੀ ਆਪਣੇ ਠੀਕ ਹੋ ਜਾਂਦੀ ਜੀ। ਜਿਹੜੇ ਕਹਿੰਦੇ ਸੀਗੇ ਆਪਣੇ ਦਿਮਾਗੀ ਕਮਜ਼ੋਰੀ ਹੈਗੀ ਜਾਂ ਯਾਦਦਾਸ਼ਤ ਦੀ ਭੁੱਲਦੀ ਹੈਗੀ, ਉਹਨਾਂ ਨੂੰ ਉਹ ਪੁੱਛਦੇ ਸੀਗੇ। ਉਹਦੇ ਵਿੱਚ ਮਤਲਬ ਖੀਰੇ ਦੇ ਬੀਜ ਵਧੀਆ ਚੰਗੇ ਰਹਿੰਦੇ ਜੀ। ਖੀਰੇ ਦੇ ਬੀਜ ਤੁਸੀਂ ਆਪਣੇ 1 ਚਮਚਾ ਰੋਜ਼ ਖਾ ਲਓ। ਇਹ ਯਾਦਦਾਸ਼ਤ ਵਾਸਤੇ ਵਧੀਆ ਚੀਜ਼ ਹੈ। ਬ੍ਰੇਨ ਵਾਸਤੇ, ਜਿਹਨਾਂ ਦਾ ਬ੍ਰੇਨ ਥੱਕਿਆ ਜਿਹਾ ਰਹਿੰਦਾ ਹੈਗਾ, ਜਾਂ ਕੰਪਿਊਟਰ ਦੇ ਕੰਮ ਕਰਦੇ ਹੈਗੇ ਲੋਕ ਅੱਜ ਕੱਲ੍ਹ ਥੱਕਿਆ ਟਾਇਰਡ ਜਿਹੇ ਰਹਿੰਦੇ ਹੈਗੇ, ਉਹ ਮੈਂ ਉਹਦੇ ਨੁਕਸਾ ਤੁਹਾਨੂੰ ਦੱਸਦਾ ਜੀ। ਵਧੀਆ ਚੀਜ਼ ਹੈਗੀ ਇਹ। ਜਾਂ ਤਾਂ ਤੁਸੀਂ ਆਪਣੇ ਲੈਣੀਆਂ ਹੈਗੀਆਂ ਛੋਟੀ ਇਲਾਇਚੀਆਂ 15 ਗ੍ਰਾਮ, ਬ੍ਰਹਮੀ ਪਾਊਡਰ ਲੈਣਾ ਹੈਗਾ 100 ਗ੍ਰਾਮ, ਸੰਖ ਪੁਸ਼ਪੀ 100 ਗ੍ਰਾਮ, ਬੱਚ ਲੈਣੀ ਹੈਗੀ 60 ਗ੍ਰਾਮ, ਕੂਜਾ ਮਿਸ਼ਰੀ ਲੈਣੀ ਹੈਗੀ 300 ਗ੍ਰਾਮ। ਇਹ ਸਾਰੀਆਂ ਇਕੱਠੀਆਂ ਕਰਕੇ ਚੀਜ਼ਾਂ ਆਪਣੇ 1 ਚਮਚਾ ਤੁਸੀਂ ਆਪਣੇ ਇਹਦਾ ਲੈ ਸਕਦੇ ਹੈਗੇ। ਉਹ ਤੁਸੀਂ ਸ਼ਾਮ ਨੂੰ ਲੈ ਲਿਆ, ਐਨ ਵਧੀਆ ਥੋੜ੍ਹਾ ਰਿਲੈਕਸ ਹੋ ਜਾਏ ਕਰੂਗਾ ਮਾਇੰਡ ਸਾਰਾ। ਜਾਂ ਜੇ ਨਹੀਂ ਕੁਛ ਕਰਨਾ ਤਾਂ ਮੈਂ 5 ਬਦਾਮ, 5 ਦਾਖਾਂ, 5 ਕਾਲੀਆਂ ਮਿਰਚਾਂ, ਇਹ ਮੂੰਹਾਂ ਪਾ ਕੇ ਹੌਲੀ ਹੌਲੀ ਚੱਬੀ ਗਏ ਤੁਸੀਂ ਉਹਨੇ। ਇਹ ਵੀ ਗੁੱਡ ਚੀਜ਼ ਹੈਗੀ ਜੀ ਇਹਦੇ ਵਿੱਚੋਂ। ਜਾਂ ਫਿਰ ਇਹਦੇ ਵਿੱਚ ਤੁਸੀਂ ਜਿਹੜੇ ਕਹਿੰਦੇ ਤੇ ਹੱਥ ਪੈਰ ਕੰਬਦੇ ਹੈਗੇ ਵੀ, ਹੱਥ ਕੰਬਦੇ ਹੈਗੇ ਭਾਈ ਦੇ, ਉਹ ਨਾ ਭੰਗਰੇ ਦੇ ਬੀਜ ਹੁੰਦੇ, ਉਹ ਤਾਂ ਇੰਡੀਆ ਮਿਲੋਗੇ। ਭੰਗਰੇ ਦੇ ਬੀਜ ਲੈ ਕੇ ਉਹਨਾਂ ਨੂੰ ਪਾਊਡਰ ਬਣਾ ਲੈਣਾ ਹੈਗਾ। 2 ਚਮਚੇ, 1 ਚਮਚਾ ਪਾਊਡਰ ਦਾ ਅਤੇ 1 ਚਮਚਾ ਦੇਸੀ ਘੀ ਦਾ, ਇਹ ਮਿਕਸ ਕਰਕੇ ਸਵੇਰ ਸਾਂਝ ਖਾਓ। ਇਹਦੇ ਨਾਲ ਜਿਹੜੇ ਹੱਥ ਪੈਰ ਕੰਬਣੇ, ਉਹ ਹੱਥ ਕੰਬਦੇ ਰਹਿੰਦੇ ਹੈਗੇ ਜਿਸ ਤਰ੍ਹਾਂ, ਉਹ ਆਪਣੇ ਠੀਕ ਹੋ ਜਾਂਦੇ ਜੀ ਇਹਦੇ ਨਾਲ। ਜਿਹੜੇ ਕਹਿੰਦੇ ਸੀਗੇ ਆਪਣੇ ਮੋਢਾ ਦੁਖਦਾ ਹੈਗਾ, ਮੋਢੇ ਦੁਖਦੇ, ਉਹ ਇੱਕ ਦਵਾਈ ਉੱਥੇ ਮਿਲ ਜੂਗੀ ਜੀ, ਮਾਇਓਲੈਕਸੀਨ ਕਹਿੰਦੇ ਇਹਨੂੰ, MYOLAXIN। ਇਹ ਟਿਊਬ ਹੈਗੀ, ਮੱਲਮ ਦੀ ਟਿਊਬ ਹੈਗੀ। ਇਹ ਤੁਸੀਂ ਮਤਲਬ ਤੁਸੀਂ ਮੋਢਿਆਂ ਦਾ ਦਰਦ ਜਿਹੜਾ ਹੁੰਦਾ, ਮੋਢਾ ਫਰੀਜ ਹੋਇਆ ਵਾ ਹੁੰਦਾ, ਉਹ ਆਪਣੇ ਠੀਕ ਹੋ ਜਾਂਦਾ ਜੀ ਇਹਦੇ ਨਾਲ। ਜਾਂ ਫਿਰ ਤੁਸੀਂ ਆਇਓਡੈਕਸ ਵੀ ਮਲ ਸਕਦੇ, ਨਹੀਂ ਤਾਂ ਆਇਓਡੈਕਸ ਤਾਂ ਹਰੇਕ ਸਟੋਰਾਂ 'ਚ ਮਿਲ ਜਾਂਦੀ ਹੈਗੀ, ਉਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੋ। ਜਿਹੜੇ ਕਹਿੰਦੇ ਸੀਗੇ ਥਾਇਰਾਇਡ ਹੈਗਾ, ਉਹ ਤਾਂ ਥਾਇਰਾਇਡ ਵਾਲੇ ਤਾਂ ਤੁਸੀਂ ਆਪਣੇ ਮਲੱਠੀ ਤੁਸੀਂ ਰੋਜ਼ ਖਾ ਸਕਦੇ ਹੋ। ਇਹਦੇ ਵਿੱਚੋਂ ਜੀ ਮਲੱਠੀ ਮੂੰਹ ਪਾ ਕੇ ਚੂਸੋ। ਫਿਰ ਤੁਸੀਂ ਦਾਲਚੀਨੀ ਬਹੁਤ ਵਧੀਆ ਚੀਜ਼ ਹੈ, ਦਾਲਚੀਨੀ ਆਪਣੇ, ਨਹੀਂ ਤਾਂ ਮਲੱਠੀ ਅਤੇ ਦਾਲਚੀਨੀ ਬਰਾਬਰ ਲੈ ਕੇ ਇਹਨੂੰ ਕੁੱਟ ਲਓ। ਉਹਦਾ ਅੱਧਾ ਕੁ ਚਮਚਾ ਪਾ ਕੇ ਚਾਹੇ ਤਾਂ ਮੂੰਹਾਂ ਚੂਸ ਲਓ ਉਈਓ, ਨਹੀਂ ਤਾਂ ਆਪਣੇ ਗੁੱਸੇ ਪਾਣੀ ਨਾਲ ਤੁਸੀਂ ਆਪਣੇ ਲੈ ਲਓ, ਉਹ ਵਧੀਆ ਚੀਜ਼ ਰਹਿੰਦੀ ਹੈਗੀ ਇਹਦੇ ਵਿੱਚੋਂ। ਅਤੇ ਇਹਦੇ ਵਿੱਚ ਫਿਰ ਤੁਸੀਂ ਪਿਆਜ਼, ਚੁਕੰਦਰ,
ਅਤੇ ਮੂਲੀ, ਸ਼ਲਗਮ, ਬ੍ਰਹਮੀ ਪਾਊਡਰ, ਫੁੱਲ ਮਖਾਣੇ, ਗਾਜਰ, ਖੀਰਾ, ਚੁਕੰਦਰ, ਇਹ ਚੀਜ਼ਾਂ ਤੁਸੀਂ ਯੂਜ਼ ਜ਼ਿਆਦਾ ਕਰੋ ਇਹਦੇ ਵਿੱਚ। ਫਿਰ ਕਚਨਾਰ ਗੁੱਗਲ ਦੀਆਂ ਗੋਲੀਆਂ ਬੜੀਆਂ ਬਣਾਈਆਂ ਮਿਲ ਜਾਂਦੀਆਂ ਤੁਹਾਨੂੰ, ਕਚਨਾਰ ਗੁੱਗਲ ਦੀ ਗੋਲੀਆਂ, ਇਹ ਤੁਸੀਂ ਆਪਣੇ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ, ਇਹ ਤੁਸੀਂ ਖਾ ਸਕਦੇ ਹੈਗੇ। ਇਹ ਵਧੀਆ ਚੀਜ਼ ਹੈਗੀ। ਨਹੀਂ ਤਾਂ 10 ਮੂਲਾ ਰਿਸਟ ਇਹ ਮਿਲ ਜਾਂਦਾ ਜੀ, 10 ਮੂਲਾ ਰਿਸਟ, ਇਹ ਬਣਿਆ ਬਣਾਇਆ ਲਿਕੁਇਡ ਹੈਗਾ। ਤੁਸੀਂ 20 ml ਸਮਝ ਲਓ 4 ਕੁ ਚਮਚੇ ਬਣ ਜਾਓਗੇ ਤਕਰੀਬਨ, 3-4 ਚਮਚੇ, ਇਹ ਤੁਸੀਂ ਆਪਣੇ ਲੈਣਾ ਹੈਗਾ ਜੀ। ਪੀਣੇ ਵਾਲੀ ਦਵਾਈ ਹੈ, ਇਹ ਵੀ ਹਟਾ ਦਿੰਦੀ ਇਹਦੇ ਵਿੱਚੋਂ। ਫਿਰ ਇਹਦੇ ਵਿੱਚੋਂ ਆਪਣੇ ਮੇਥੇ ਵੀ ਚੰਗੇ ਰਹਿੰਦੇ ਹੈਗੇ ਜੀ, ਮੇਥੇ ਤੁਸੀਂ ਖਾਓ। ਜਵੈਨ ਅਤੇ ਦਾਲਚੀਨੀ ਬਰਾਬਰ ਲੈ ਕੇ ਤੁਸੀਂ ਯੂਜ਼ ਕਰ ਸਕਦੇ ਹੈਗੇ। ਫਿਰ ਸੁੱਕਾ ਧਨੀਆ 2 ਚਮਚੇ ਤੁਸੀਂ ਪਾਣੀ ਵਾਂ ਭਿਓ ਕੇ ਰੱਖ ਦਿਓ, ਸਵੇਰ ਨੂੰ ਉਹਨੂੰ ਉਬਾਲ ਕੇ ਉਹ ਤੁਸੀਂ ਆਪਣੇ ਯੂਜ਼ ਕਰੋ। ਫਿਰ ਅਖਰੋਟ ਚੰਗੇ ਰਹਿੰਦੇ ਹੈਗੇ, ਇਹਦੇ ਵਿੱਚ ਅਲਸੀ ਚੰਗੀ ਰਹਿੰਦੀ ਹੈਗੀ, ਕਾਜੂ, ਸੂਰਜਮੁਖੀ ਦੇ ਬੀਜ, ਬਦਾਮ, ਫਿਰ ਹਰੇ ਪੱਤੇ ਵਾਲੀਆਂ ਸਬਜ਼ੀਆਂ, ਫਿਰ ਨਾਰੀਅਲ ਦਾ ਤੇਲ ਤੁਸੀਂ ਯੂਜ਼ ਕਰੋ ਖਾਣੇ ਪਕਾਣੇ ਵਾਸਤੇ। ਫਿਰ ਟਮਾਟਰ, ਇਹੋ ਜਿਹੀ ਚੀਜ਼ਾਂ ਤੁਸੀਂ ਯੂਜ਼ ਕਰੋ। ਇਹ ਸਾਰੀਆਂ ਥਾਇਰਾਇਡ ਵਾਸਤੇ ਵਧੀਆ ਚੀਜ਼ ਹੈਗੀ ਜੀ। ਅੱਗੇ ਪੁੱਛਦੇ ਸੀਗੇ ਲੀਵਰ ਵਧਿਆ ਵਾ ਜਿਹੜਾ ਹੈਗਾ, ਲੀਵਰ ਵਾਸਤੇ ਤਾਂ ਤੁਸੀਂ ਆਪਣੇ ਤੁਲਸੀ ਵਧੀਆ ਚੀਜ਼ ਰਹਿੰਦੀ ਹੈ ਲੀਵਰ ਨੂੰ ਠੀਕ ਕਰਨੇ, ਜਿਹੜਾ ਵਧਿਆ ਹੁੰਦਾ ਲੀਵਰ। ਤੁਲਸੀ ਤੁਸੀਂ ਆਪਣੇ ਚਾਹੇ ਜੂਸ ਮਿਲਦਾ 1 ਚਮਚਾ ਤੁਸੀਂ ਜੂਸ ਦਾ ਪੀ ਲਓ, ਨਹੀਂ ਤਾਂ 3-4 ਪੱਤੇ ਤੁਲਸੀ ਖਾ ਲਏ, ਚੁੱਪ ਕੇ ਖਾ ਲਿਆ। ਫਿਰ ਆਪਣੇ 1 ਚਮਚਾ ਤੁਸੀਂ ਹਲਦੀ ਦਾ ਅਤੇ 1 ਦਹੀਂ ਦੀ ਕੌਲੀ ਦੇ ਵਿੱਚੋਂ 1 ਚਮਚਾ ਤੁਸੀਂ ਹਲਦੀ ਪਾ ਕੇ ਰੋਜ਼ ਖਾਓ, ਇਹ ਆਪਣੇ ਠੀਕ ਕਰ ਦਿੰਦਾ ਜੀ। ਫਿਰ ਜਿਹੜਾ ਕੱਚਾ ਪਪੀਤਾ ਹੁੰਦਾ 3-4 ਚਮਚੇ ਉਹਦਾ ਰਸ ਲੈਣਾ ਹੈਗਾ, 2 ਚਮਚੇ ਅਦਰਕ ਦਾ ਰਸ ਲੈਣਾ ਹੈਗਾ, 1 ਚਮਚਾ ਸ਼ਹਿਦ ਦਾ, ਇਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈਗੇ। ਫਿਰ ਪਿਆਜ਼ ਦਾ ਰਸ ਵੀ ਵਧੀਆ ਚੰਗਾ ਰਹਿੰਦਾ ਇਹਦੇ ਵਿੱਚੋਂ, ਜੇ ਅੱਧਾ ਕੁ ਚਮਚਾ ਤੁਸੀਂ ਅੱਧਾ ਕੱਪ ਪਿਆਜ਼ ਦਾ ਰਸ ਲਓ ਅਤੇ ਵਿੱਚੋਂ 3-4 ਚਮਚੇ ਸ਼ਹਿਦ ਦੇ ਪਾ ਲਓ, ਉਹ ਤੁਸੀਂ ਲਓ, ਇਹ ਵੀ ਵਧੀਆ ਚੀਜ਼ ਹੈਗੀ। ਜਾਂ ਫਿਰ ਇਹਦੇ ਵਾਸਤੇ ਲੀਵਰ ਵਾਸਤੇ ਤੁਸੀਂ ਲੈ ਸਕਦੇ ਹੈਗੇ ਔਲੇ ਦਾ ਚੂਰਨ ਤੁਸੀਂ ਲੈਣਾ ਹੈਗਾ 1 ਚਮਚਾ, ਉਹ ਫਿਰ ਨਿੰਬੂ ਦੀ ਸਕੰਜਵੀ ਬਣਾ ਕੇ 1 ਚਮਚਾ ਔਲੇ ਦਾ ਚੂਰਨ, ਇਹ ਤੁਸੀਂ ਆਪਣੇ ਲੈ ਲਓ, ਇਹ ਲੀਵਰ ਵਾਸਤੇ ਵਧੀਆ। ਫਿਰ ਔਲੇ ਦਾ ਨਹੀਂ ਤਾਂ ਤੁਸੀਂ ਮੁਰੱਬਾ ਖਾ ਸਕਦੇ ਹੈਗੇ, ਉਹ ਵਧੀਆ ਹੈਗਾ। ਫਿਰ ਮੂਲੀ ਦਾ ਰਸ ਤੁਸੀਂ ਅੱਧਾ ਕੱਪ ਲੈ ਸਕਦੇ ਹੈਗੇ, ਅਤੇ ਵਿੱਚੋਂ 8 ਚਮਚੇ ਇਹਦੇ ਵਿੱਚ ਤੁਸੀਂ ਔਲੇ ਦਾ ਰਸ, ਇਹ ਮਿਲਾ ਕੇ ਤੁਸੀਂ ਉਹਨੇ ਪੀ ਲਿਆ ਕਰੋ, ਇਹ ਬਹੁਤ ਵਧੀਆ ਚੀਜ਼ ਹੈਗੀ। ਫਿਰ ਗਾਜਰ, ਟਮਾਟਰ, ਅਨਾਰ, ਪਪੀਤਾ, ਮੂਲੀ, ਇਹ ਚੀਜ਼ਾਂ ਤੁਸੀਂ ਆਪਣੇ ਜ਼ਿਆਦਾ ਖਾ ਲਿਆ ਕਰੋ, ਇਹ ਵਧੀਆ ਚੀਜ਼ ਹੈਗਾ। ਫਿਰ ਮਲੱਠੀ ਵੀ ਇਹਦੇ ਵਿੱਚੋਂ ਚੰਗੀ ਰਹਿੰਦੀ ਹੈ ਜਿਹਨਾਂ ਨੂੰ ਜਿਗਰ ਦੀ ਸੋਜ ਹੈ, ਮਲੱਠੀ ਅਤੇ ਸੌਂਫ ਅਤੇ ਛੋਟੀ ਇਲਾਇਚੀ, ਇਹ 3 ਚੀਜ਼ਾਂ, ਹਲਦੀ, ਮਲੱਠੀ, ਸੌਂਫ, ਛੋਟੀ ਇਲਾਇਚੀ, ਇਹ 4 ਚੀਜ਼ਾਂ ਤੁਸੀਂ ਬਰਾਬਰ ਦੇ ਕੇ ਮਿਕਸ ਕਰ ਲਓ, ਅੱਧਾ ਚਮਚਾ ਪਾ ਕੇ ਆਪਣੇ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ, ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਫਿਰ ਕਲੌਂਜੀ ਤੁਸੀਂ ਉਹਨੇ ਯੂਜ਼ ਕਰ ਸਕਦੇ ਹੈਗੇ, 1 ਚੁਟਕੀ ਕਲੌਂਜੀ ਦੀ, ਅਤੇ ਕਲੌਂਜੀ ਪੀ ਕੇ ਤੁਸੀਂ ਆਪਣੇ 1 ਚੁਟਕੀ ਕਲੌਂਜੀ ਦੀ ਲੈਣੀ ਹੈਗੀ, ਅਤੇ 1 ਕੱਪ ਕੋਸੇ ਪਾਣੀ ਪਹਿਲਾਂ ਗਰਮ ਕਰਕੇ, ਕੋਸਾ ਜਿਹਾ ਪਾਣੀ, 1 ਚਮਚਾ ਵਿੱਚੋਂ ਸ਼ਹਿਦ ਮਿਲਾ ਲੈਣਾ ਹੈਗਾ। ਜੇ ਤੁਸੀਂ ਅੱਜ ਕਲੌਂਜੀ ਮਿਕਸ ਕਰਨੀ ਵਿੱਚ ਮਿਕਸ ਕਰ ਲਓ, ਨਹੀਂ ਉਹ ਫੱਕੀ ਜਿਹੀ ਲੈ ਕੇ ਇਹਦੀ ਉੱਪਰੋਂ ਇਹ ਸ਼ਹਿਦ ਵਾਲਾ ਤੁਸੀਂ ਕੋਸਾ ਪਾਣੀ ਪੀਣਾ ਹੈਗਾ ਇਹਦੇ ਵਿੱਚੋਂ। ਫਿਰ ਆਪਣੇ ਕਰੇਲਾ ਇਹਦੇ ਵਿੱਚੋਂ ਬਹੁਤ ਵਧੀਆ ਚੀਜ਼ ਹੈ ਜੀ, ਕਰੇਲੇ ਦਾ ਰਸ ਤੁਸੀਂ ਆਪਣੇ 2-3 ਚਮਚੇ ਪੀ ਸਕਦੇ ਹੈਗੇ। ਜਾਂ ਫਿਰ ਬੈਂਗਣ ਦਾ ਭੋਸਾ ਲੀਵਰ ਵਾਸਤੇ ਬਹੁਤ ਚੰਗਾ ਜੀ, ਇਵਨ ਨੂਨ ਮਿਰਚ ਵੀ ਘੱਟ ਪਾਉਣਾ ਹੈਗਾ, ਮਸਾਲੇ ਘੱਟ ਪਾਓ ਅਤੇ ਬੈਂਗਣਾਂ ਦਾ ਭੋਸਾ ਬਣਾ ਕੇ ਖਾਓ, ਇਹ ਲੀਵਰ ਵਾਸਤੇ ਵਧੀਆ ਚੀਜ਼ ਹੈਗੀ। ਫਿਰ ਗਰੇਪ ਫਰੂਟ ਦਾ ਜੂਸ ਵਧੀਆ ਰਹਿੰਦਾ ਹੈਗਾ ਇਹਦੇ ਵਿੱਚ। ਫਿਰ ਗਾਜਰਾਂ ਦਾ ਜੂਸ ਉਹ ਵਧੀਆ ਰਹਿੰਦਾ ਹੈਗਾ ਜੀ, ਗਾਜਰਾਂ ਦਾ ਜੂਸ ਵੀ ਇਹ ਲੀਵਰ ਵਾਲਿਆਂ ਵਾਸਤੇ ਵਧੀਆ ਚੀਜ਼ ਹੈਗੀ ਇਹ। ਅਤੇ ਇਹਦੇ ਵਿੱਚ ਤੁਸੀਂ ਲੈ ਸਕਦੇ ਹੈਗੇ 8-10 ਬਦਾਮ ਲੈ ਲੈਣੇ ਹੈਗੇ, ਭਿਓ ਕੇ ਰੱਖ ਕੇ ਉਹਦੇ ਛਿੱਲਕ ਲਾ ਦਿਓ ਉੱਪਰੋਂ। ਫਿਰ 5-7 ਛੋਟੀ ਇਲਾਇਚੀਆਂ, ਅੱਧਾ ਚਮਚਾ ਸੌਂਫ ਦਾ, ਅਤੇ 5 ਮਣਾਕੇ, ਇਹਨਾਂ ਨੂੰ ਕੱਟ ਕੇ ਚਟਨੀ ਬਣਾ ਕੇ, ਜਾਂ ਜਿਸ ਤਰ੍ਹਾਂ ਤੁਹਾਡਾ ਜੀਅ ਕਰਦਾ
ਉਸ ਤਰ੍ਹਾਂ ਇੰਨੀਆਂ ਚੀਜ਼ ਇਹ ਤੁਸੀਂ ਖਾਓ, ਇਹ ਵੀ ਆਪਣੇ ਲੀਵਰ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ। ਜਿਹੜੇ ਡਾਇਬਟੀਜ਼ ਵਾਸਤੇ ਕਹਿੰਦੇ ਸੀਗੇ ਉਹ ਤਾਂ ਤੁਸੀਂ ਆਪਣੇ ਲੈ ਸਕਦੇ ਹੈ ਕਿ ਜਾਮਨ ਦੀਆਂ ਗਿੜਕਾਂ ਜਾਮਨ ਪਾਊਡਰ ਇੱਥੇ ਬਣਿਆ ਬਣਾਇਆ ਮਿਲ ਜਾਂਦਾ ਜੀ। 50 ਗ੍ਰਾਮ ਉਹ ਲੈ ਲਓ, ਸੁੰਡ 50 ਗ੍ਰਾਮ ਲੈ ਲਓ, ਗੁੜਮਾਰ ਬੁੱਟੀ ਇਹ 100 ਗ੍ਰਾਮ ਲੈਣੀ ਹੈਗੀ। ਇਹ ਫਿਰ ਥੋੜ੍ਹੀ ਇਹਦੇ ਵਿੱਚੋਂ ਤਿੰਨੇ ਚੀਜ਼ਾਂ ਲੈ ਕੇ ਇਹਦੇ ਵਿੱਚੋਂ ਕੁਆਰ ਦਾ ਗੁੱਦਾ ਤੁਸੀਂ ਪਾ ਕੇ ਘੋਟ ਲੈਣਾ ਹੈਗਾ। ਇਹ ਕੁਆਰ ਦਾ ਗੁੱਦਾ ਉਹਨਾਂ ਕੁ ਪਾ ਲਓ ਜਿਹਦਾ ਵਿੱਚੋਂ ਘੁੱਟ ਜਾਵੇ ਅੰਦਾਜ਼ੇ ਨਾਲੇ ਪਾ ਲਓ ਤੁਸੀਂ। ਅਤੇ ਇਹਦੀ ਜਿਸ ਤਰ੍ਹਾਂ ਛੋਲਿਆਂ ਦੇ ਦਾਣੇ ਜਿਹੜੀਆਂ ਗੋਲੀਆਂ ਬਣਾ ਲਓ ਤੁਸੀਂ, ਉਹ ਤੁਸੀਂ ਆਪਣੇ ਇੱਕ ਗੋਲੀ ਸਵੇਰ ਨੂੰ, ਇੱਕ ਦੁਪਹਿਰ ਨੂੰ, ਇੱਕ ਸ਼ਾਮ ਨੂੰ ਇਹ ਚੂਸ ਲਿਆ ਕਰੋ। ਜਿਹੜਾ ਕਾਬਲੀ ਛੋਲਾ ਹੁੰਦਾ ਉੱਡੀ ਗੋਲੀਆਂ ਜਾਂ ਵੱਢ ਲਓ, ਇਹ ਵਧੀਆ ਚੀਜ਼ ਹੈਗੀ। ਫਿਰ ਡਾਇਬਟੀਜ਼ ਵਾਸਤੇ ਮੇਥੀ 100 ਗ੍ਰਾਮ, ਤੇਜ ਪੱਤਾ 100 ਗ੍ਰਾਮ, ਜਾਮਨ ਗੁਟਲੀ 150 ਗ੍ਰਾਮ, ਬੇਲ ਪਾਊਡਰ ਇਹ 250 ਗ੍ਰਾਮ। ਇਹਨਾਂ ਨੂੰ ਪੀਸ ਕੇ ਆਪਣੇ ਅੱਧਾ ਚਮਚਾ, ਇੱਕ ਚਮਚਾ ਤੁਸੀਂ ਸਵੇਰ ਨੂੰ, ਇੱਕ ਚਮਚਾ ਸ਼ਾਮ ਨੂੰ, ਇਹ ਤੁਸੀਂ ਲੈ ਸਕਦੇ ਹੈਗੇ। ਅਤੇ ਜਿਹੜੀ ਮੇਰੀ ਵਾਈਫ ਯੂਜ਼ ਕਰਦੀ ਹੈਗੀ ਸ਼ੂਗਰ ਵਾਸਤੇ, ਇਹਨੂੰ 10 ਸਾਲ ਹੋ ਗਏ ਜੀ ਯੂਜ਼ ਕਰਦੀ ਨੂੰ, ਐਨ ਠੀਕ ਲੈਵਲ 'ਤੇ ਰਹਿੰਦੀ ਹੈਗੀ, ਕਦੀ ਇਹਦੀ ਹਾਈ ਨਹੀਂ ਹੋਈ ਸ਼ੂਗਰ। ਇਹਦੇ ਵਿੱਚੋਂ ਲੈਣਾ ਹੈਗਾ ਔਲਾ, ਸੌਂਫ, ਮੇਥੀ ਅਤੇ ਕਰੇਲਾ ਪਾਊਡਰ ਅਤੇ ਜਾਮਨ ਪਾਊਡਰ। ਇਹ ਬਰਾਬਰ ਚੀਜ਼ਾਂ ਲੈਣੀਆਂ ਹੈਗੀਆਂ। ਇੱਕ ਚਮਚਾ ਤੁਸੀਂ ਆਪਣੇ ਸਵੇਰ ਨੂੰ ਲੈ ਲਓ। ਇਹਦਾ ਔਲਾ, ਸੌਂਫ, ਮੇਥੀ, ਕਰੇਲਾ ਅਤੇ ਆਪਣੇ ਜਾਮਨ ਪਾਊਡਰ, ਇਹ ਚੀਜ਼ਾਂ ਹੈਗੀਆਂ। ਇਹ ਤੁਸੀਂ ਆਪਣੇ ਵਧੀਆ ਚੀਜ਼ ਹੈਗੀ। ਜਾਂ ਫਿਰ ਤੁਸੀਂ 50 ਗ੍ਰਾਮ ਲੈ ਲਓ ਮੇਥੀ ਅਤੇ 20 ਗ੍ਰਾਮ ਕਾਲੀ ਜੀਰੀ ਅਤੇ 10 ਗ੍ਰਾਮ ਅਜਵਾਇਣ। ਇਹ ਥੋੜ੍ਹੀ ਇਹਨਾਂ ਨੂੰ ਰੋਸਟ ਜਿਹਾ ਕਰਕੇ ਇੱਕ ਚਮਚਾ ਤੁਸੀਂ ਆਪਣੇ ਪਾਣੀ ਨਾਲ, ਕੋਸੇ ਪਾਣੀ ਨਾਲ ਰਾਤ ਨੂੰ ਆਪਣੇ ਲੈ ਸਕਦੇ ਹੈਗੇ। ਇਹ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਜਿਹੜੇ ਕਹਿੰਦੇ ਸੀਗੇ ਉਹਨੇ ਹਕਲਾ ਕੇ ਬੋਲਦਾ ਹੈਗਾ ਬੱਚਾ ਵੀ 12-13 ਸਾਲ ਦੀ ਕੁੜੀ ਹੈਗੀ, ਉਹ ਤਾਂ ਉਹਨੇ ਲੈ ਸਕਦੇ। ਉਹਨੂੰ ਇੱਕ ਤਾਂ ਅਨਾਰ ਦਾ ਜੂਸ ਪਿਲਾਇਆ ਕਰੋ ਜੀ। ਅੱਛਾ, ਫਿਰ ਉਹਨੇ ਖੀਰੇ ਦੇ ਬੀਜ ਉਹਨੂੰ ਖਿਲਾਣੇ ਹੈਗੇ, ਇੱਕ ਚਮਚਾ ਖੀਰੇ ਦੇ ਬੀਜ ਉਹ ਤੁਸੀਂ ਖਿਲਾ ਸਕਦੇ ਹੈਗੇ। ਫਿਰ ਅਕਰਕਰਾ ਇੱਥੇ ਸਟੋਰਾਂ 'ਚ ਮਿਲ ਜਾਂਦਾ ਜੀ। ਅਕਰਕਰੇ ਦਾ ਪਾਊਡਰ ਲੈ ਕੇ ਉਹ ਆਪਣੇ ਹਥੇਲੀ 'ਤੇ ਅੱਧਾ ਕੁ ਚਮਚਾ ਪਾ ਦਿਓ। ਅੱਧਾ ਚਮਚਾ ਪਾ ਕੇ ਜਿਸ ਤਰ੍ਹਾਂ ਬੁਰਸ਼ ਪਾਣੀ ਨਾਲ ਭਿਓ ਕੇ ਬੁਰਸ਼ ਹਥੇਲੀ ਨਾਲ ਤਾਂ ਜੀਭ 'ਤੇ ਉੱਤੇ ਮਲਣਾ ਹੈਗਾ ਜੀ। ਮੈਂ ਕਹਿੰਦਾ ਇਹਦਾ ਮਤਲਬ ਬੁਰਸ਼ ਨਾਲ ਮਲ ਲਓ ਚਾਹੇ ਉਂਗਲੀ ਨਾਲ ਮਲ ਲਓ। 12 ਸਾਲ ਦੀ ਕੁੜੀ ਹੈਗੀ, ਉਹਦਾ ਆਪੇ ਕਰ ਲਊਗੀ। ਉਹ ਜੀਭ ਦੇ ਉੱਤੇ ਮਲ ਕੇ ਪਾਣੀ ਬਾਹਰ ਕੱਢ ਦੇਣਾ ਉਹਦਾ। ਰੋਜ਼ ਕਰਨਾ ਹੈਗਾ ਜੀ। ਜੇ 2 ਟਾਈਮ ਕਰੋ ਤਾਂ ਬਹੁਤ ਵਧੀਆ ਚੀਜ਼ ਹੈ। ਇਹ ਆਪਣੇ ਚਾਲੂ ਕਰ ਦਿੰਦਾ ਜੀ ਆਪਣੇ ਜਿਹੜੀ ਬੋਲਣੇ ਦੀ ਹੁੰਦੀ। ਫਿਰ ਨਹੀਂ ਤਾਂ ਉਹਨੇ ਤੇਜ ਪੱਤਾ ਜਿਹੜਾ ਹੁੰਦਾ, ਤੇਜ ਪੱਤੇ ਉਹਨੇ ਕੱਢੀ ਸਟੋਰਾਂ 'ਚ ਹਰੇਕ ਪਿਆ ਇੱਥੇ ਜਿਹੜੇ ਚੌਲਾਂ ਚੁਲਾਵਾਂ ਪਾਉਂਦੇ ਹੈਗੇ। ਤੇਜ ਪੱਤਰ ਉੱਪਰ ਲਿਖਿਆ ਹੋਊਗਾ, ਉਹ 5-6 ਪੱਤੇ ਮੂੰਹਾਂ ਪਾ ਕੇ ਹੌਲੀ ਹੌਲੀ ਚੂਸੀ ਚੱਲੋ। ਇਹਦੇ ਨਾਲ ਵੀ ਆਪਣੇ ਫਰਕ ਪੈ ਜਾਂਦਾ ਜੀ ਆਪਣੇ ਬੋਲਣੇ ਵਾਲਿਆਂ ਨੂੰ। ਨਹੀਂ ਤਾਂ ਫਿਰ ਆਪਣੇ ਤੁਸੀਂ ਇੱਕ ਹੋਰ ਹੈਗੀ ਇਹਦੇ ਵਿੱਚ ਤੁਸੀਂ, ਇਹ ਤਾਂ ਇੰਡੀਆ ਹੀ ਬਣੂਗੀ ਮੇਰੇ ਖਿਆਲ 'ਚ, ਸ਼ਾਇਦ ਇੱਥੇ ਵੀ ਮਿਲ ਜਾਵੇ ਚੀਜ਼ਾਂ। ਇਹ ਇੱਕ ਹੈਗੀ ਕੁਲੰਜਨ, ਦਵਾਈ ਦਾ ਨਾਮ ਹੈਗਾ ਜੀ ਕੁਲੰਜਨ, ਅਤੇ ਬਚ, ਅਸ਼ਵਗੰਧਾ ਅਤੇ ਮਗਾਂ, 4 ਚੀਜ਼ਾਂ ਹੈਗੀਆਂ ਜੀ। ਇਹਨਾਂ ਦਾ ਸਾਰੇ ਚੀਜ਼ਾਂ ਲੈ ਕੇ ਅੱਧਾ ਚਮਚਾ ਤੁਸੀਂ ਇਹਦਾ ਦਵਾਈ ਦਾ ਲੈਣਾ, ਅੱਧਾ ਚਮਚ ਸ਼ਹਿਦ ਦਾ, ਇਹ ਖਾਣੀ ਹੈਗੀ ਤੁਸੀਂ। ਜਾਂ ਨਹੀਂ ਤਾਂ ਤੁਹਾਨੂੰ ਇੱਥੇ ਬਚ ਮਿਲਦੀ ਹੈਗੀ ਇਕੱਲੀ, ਉਹ ਬਚ ਸਵੀਟ ਫਲੈਗ ਰੂਟ ਕਹਿੰਦੇ ਇਹਨੂੰ ਬਚ ਨੂੰ, ਅਤੇ ਉਹਦਾ ਇੱਕ ਟੁਕੜਾ ਜਿਹਾ ਮੂੰਹਾਂ ਪਾ ਕੇ ਹੌਲੀ ਹੌਲੀ ਚੂਸੀ ਚੱਲੋ। ਇਹਦੇ ਨਾਲ ਵੀ ਥੋੜ੍ਹਾ ਜਿਹਾ ਹਕਲਾਉਣਾ ਹੈਗਾ ਜੀ, ਉਹ ਠੀਕ ਹੋ ਜਾਊਗਾ। ਜਿਹੜੇ ਕਹਿੰਦੇ ਸੀਗੇ ਉਹਨੇ ਬਾਲ ਚਿੱਟੇ ਜਿਹੇ ਹੈਗੇ, ਉਹਦੇ ਵਾਸਤੇ ਆਪਣੇ ਔਲੇ ਦਾ ਪਾਊਡਰ ਦੇ ਵਿੱਚੋਂ ਨਿੰਬੂ ਨਿਚੋੜ ਕੇ ਉਹ ਲਗਾ ਲਿਆ ਕਰੇ ਜੀ। ਅਤੇ ਹੌਲੀ ਹੌਲੀ ਥੋੜ੍ਹੇ ਆਪਣੇ ਘੰਟਾ ਅੱਧਾ ਘੰਟਾ ਲਗਾ ਕੇ ਰੱਖਿਆ ਉਹ, ਅਤੇ ਉਹਦੇ ਨਾਲ ਥੋੜ੍ਹੇ ਬਾਲ ਊਂ ਵੀ ਕਾਲੇ ਹੋ ਜਾਊਗੇ ਅਤੇ ਹੌਲੀ ਹੌਲੀ ਥੋੜ੍ਹੇ ਬਾਲ ਉੱਗਣ ਵੀ ਕਾਲੇ ਲੱਗ ਜਾਊਗੇ ਇਹਦੇ ਨਾਲ। ਅਤੇ ਫਿਰ ਇੱਕ ਚਮਚਾ ਤੁਸੀਂ ਔਲਿਆਂ ਦਾ ਪਾਊਡਰ ਰੋਜ਼ ਖਾਣਾ ਜੀ। ਰਾਤ ਨੂੰ ਸੌਣੇ ਦੇ ਪਹਿਲਾਂ ਇੱਕ ਚਮਚਾ ਔਲਿਆਂ ਦਾ ਪਾਊਡਰ ਇਹ ਪਾਣੀ ਨਾਲ ਤੁਸੀਂ ਆਪਣੇ ਲੈਣਾ ਹੈਗਾ। ਜਾਂ ਫਿਰ ਪਿਆਜ਼ ਦਾ ਰਸ ਇਹ ਤੁਸੀਂ ਬਾਲਾਂ 'ਤੇ ਲਗਾ ਲਓ, ਇਹਦੇ ਨਾਲ ਵੀ ਬਾਲ ਥਾਰੇ ਕਾਲੇ ਉੱਗਣ ਲੱਗ ਜਾਂਦੇ ਜੀ ਪਿਆਜ਼ ਦੇ ਰਸ ਨਾਲ।
ਜਾਂ ਫਿਰ ਤੁਸੀਂ ਆਪਣੇ ਜੇ ਬਾਹਲੇ ਚਿੱਟੇ ਲੱਗਦੇ ਤੁਹਾਨੂੰ ਤਾਂ 2 ਚਮਚੇ ਔਲਿਆਂ ਦਾ ਪਾਊਡਰ ਚੂਰਨ ਲੈਣਾ, 2 ਚਮਚੇ ਮਹਿੰਦੀ, ਇਹ ਮਿਕਸ ਕਰਕੇ ਇਹ ਤੁਸੀਂ ਆਪਣੇ ਲਗਾ ਕੇ ਇਹ ਆਪਣੇ ਰੰਗ ਲੈ ਕੇ ਬਾਲ ਆਪਣੇ। ਅੱਛਾ, ਫਿਰ ਆਪਣੇ ਇੱਕ ਤਾਂ ਭੰਗੜਾ ਪਾਊਡਰ, ਤਿਲ ਅਤੇ ਔਲਾ, ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। 1 ਚਮਚਾ ਤੁਸੀਂ ਸਵੇਰ ਨੂੰ ਖਾਣਾ, 1 ਚਮਚਾ ਸ਼ਾਮ ਨੂੰ ਖਾਣਾ। ਇਹਦੇ ਨਾਲ ਵੀ ਵਾਲ ਕਾਲੇ ਥਾਰੇ ਉੱਗਣ ਲੱਗ ਜਾਂਦੇ ਜੀ ਇਹਦੇ ਨਾਲ। ਫਿਰ ਔਲਿਆਂ ਦਾ ਹੀ ਤੁਸੀਂ ਤੇਲ, ਜੇ ਤੇਲ ਲਗਾਉਂਦੇ ਸਿਰਮਾ ਤਾਂ ਤੁਸੀਂ ਔਲਿਆਂ ਦਾ ਤੇਲ ਹੀ ਲਗਾਓ ਤੁਸੀਂ ਇਹਦੇ ਵਿੱਚ। ਜਿਹੜੇ ਕਹਿੰਦੇ ਸੀ ਕਿ ਸਿਆਟਿਕਾ ਹੈਗੀ ਪੇਨ, ਉਹਦੇ ਵਾਸਤੇ ਤੁਸੀਂ ਆਪਣੇ 2-3 ਚਮਚ ਲਸਣ ਦੇ ਤਿਲਾਂ ਦਾ ਤੇਲ ਲੈਣਾ, 2-3 ਚਮਚੇ। 1 ਚਮਚਾ ਤੁਸੀਂ ਲਸਣ ਦਾ ਤੇਲ ਪਾਉਣਾ, ਅੱਧਾ ਚਮਚਾ ਤੁਸੀਂ ਔਲਿਆਂ ਦਾ ਚੂਰਨ ਪਾਊਡਰ, ਇਹ ਮਿਕਸ ਕਰਕੇ ਮਾਲਿਸ਼ ਕਰਨੀ ਹੈ ਜਿੱਥੇ ਸਾਰੇ ਪੇਨ ਹੁੰਦਾ ਹੈਗਾ। ਅੱਛਾ, ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਪਪੀਤੇ ਦਾ ਰਸ ਲੈ ਲੈਣਾ ਹੈਗਾ ਅਤੇ ਕਰੇਲੇ ਦਾ ਰਸ, 2 ਚਮਚੇ ਕਰੇਲੇ ਦਾ ਰਸ ਪਾ ਲਿਆ, ਪਪੀਤੇ ਦਾ, ਇਹ ਤੁਸੀਂ ਆਪਣੇ ਖਾਣਾ ਹੈਗਾ ਜੀ ਇਹਦੇ ਵਿੱਚ। ਜਾਂ ਫਿਰ ਤੁਸੀਂ ਪੀਸੀ ਫਟਕੜੀ ਓਲੀਵ ਆਇਲ ਦੇ ਵਿੱਚੋਂ ਮਿਕਸ ਕਰਕੇ ਇਹਦੀ ਤੁਸੀਂ ਮਾਲਿਸ਼ ਕਰਨੀ ਹੈਗੀ। ਜਾਂ ਫਿਰ ਇੱਕ ਦਵਾਈ ਹੈਗੀ ਬਣਾਉਣੀ ਹੈ ਤੁਸੀਂ ਸੁੰਡ, ਤਿਰਫਲਾ ਪਾਊਡਰ, ਬਾਇਬਡਿੰਗ, ਕਾਲੀ ਮਿਰਚਾਂ, ਅਨਾਰ ਦੇ ਸੁੱਕੇ ਛਿਲਕੇ, ਸੇਂਦਾ ਨੂਣ, ਇਹ ਸਾਰੀਆਂ ਚੀਜ਼ਾਂ ਬਰਾਬਰ ਲੈ ਕੇ 20 ਗ੍ਰਾਮ ਲੈ ਲਓ ਸਾਰੀਆਂ ਚੀਜ਼ਾਂ, ਜੇ ਬਾਹਲੀਆਂ ਨਹੀਂ ਲੈਣੀਆਂ ਤਾਂ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਤੁਸੀਂ ਆਪਣੇ ਦੁੱਧ ਨਾਲ ਖਾਣਾ ਹੈਗਾ ਇਹ। ਅੱਛਾ ਜੀ, ਆਪਣੇ ਫਿਰ ਆਪਣੇ ਤੁਸੀਂ ਰਾਈ ਜਿਹੜੀ ਹੁੰਦੀ ਹੈ ਰਾਈ, ਉਹਦਾ ਉਹਨੇ ਪਾਣੀ ਪਾ ਕੇ ਪੇਸਟ ਜਿਹਾ ਬਣਾ ਲਓ, ਉਹਦੀ ਮਾਲਿਸ਼ ਕਰੋ ਤੁਸੀਂ ਤਾਂ ਵੀ ਸਾਰੇ ਆਰਾਮ ਆ ਜਾਂਦਾ ਜੀ। ਜਾਂ ਫਿਰ ਇੱਕ ਔਰੰਜ ਦੇ ਤੁਸੀਂ 8, ਜਿਹੜਾ ਔਰੰਜ ਖਾਂਦੇ ਆਪਾਂ ਉਹਨਾਂ ਦੇ ਬੀਜ ਕੱਢ ਲੈਣੇ, ਉਹਦੇ 8 ਬੀਜ ਤੁਸੀਂ ਆਪਣੇ ਦੁੱਧ ਦੇ ਕੱਪ ਉਬਾਲ ਕੇ ਉਬਾਲਣੇ ਹੈਗੇ ਚੰਗੀ ਤਰ੍ਹਾਂ। ਫਿਰ 1 ਚਮਚਾ ਵਿੱਚੋਂ ਅਦਰਕ ਦਾ ਰਸ ਪਾ ਲੈਣਾ ਦੁੱਧ 'ਚ, ਅਤੇ 1 ਚਮਚਾ ਤੁਸੀਂ ਜਾਂ ਅੱਧਾ ਚਮਚਾ ਦੇਸੀ ਘੀ, ਇਹ ਮਿਕਸ ਕਰਕੇ ਇਹ ਤੁਸੀਂ ਆਪਣੇ ਪੀਣਾ ਹੈਗਾ ਜੀ। ਫਿਰ ਛੁਹਾਰੇ ਵਧੀਆ ਚੀਜ਼ ਹੈ ਜੀ, 2 ਤੁਸੀਂ ਛੁਹਾਰੇ ਰੋਜ਼ ਖਾਈ ਚੱਲੋ, ਇਹ ਵੀ ਸਿਆਟਿਕਾ ਪੇਨ ਵਾਸਤੇ ਬਹੁਤ ਵਧੀਆ ਚੀਜ਼ ਹੈਗੀ। ਜਾਂ ਫਿਰ ਤੁਸੀਂ ਆਪਣੇ ਇੱਕ ਹੋਰ ਦਵਾਈ ਬਣਾ ਸਕਦੇ, ਇਹ ਵੀ ਬਹੁਤ ਵਧੀਆ ਚੀਜ਼ ਹੈਗੀ। ਇਹਦੇ ਵਿੱਚ ਵੱਲ ਦੇਣਾ ਹੈਗਾ ਤੁਸੀਂ ਕੂੜਾ ਸੱਕ ਜਾਂ ਕੂੜਾ ਛਾਲ ਹਿੰਦੀ ਵਿੱਚ ਕਹਿੰਦੇ ਇਹਨੂੰ। ਫਿਰ ਮਿੱਠੀਆਂ ਸਰੰਜਾਂ, ਸੁੰਡ, ਅਸਗੰਧ, ਇਹ ਲੈ ਕੇ ਚੀਜ਼ਾਂ ਬਰੀਕ ਕਰ ਲਓ ਤੁਸੀਂ। ਫਿਰ ਇਹਦੇ ਵਿੱਚੋਂ ਤੁਸੀਂ 1 ਚਮਚਾ ਜਾਂ ਤਾਂ ਤੁਸੀਂ ਪੰਜੀਰੀ ਜੀ ਬਣਾ ਲਓ ਘਰ, ਜਿਸ ਤਰ੍ਹਾਂ ਪੰਜੀਰੀ ਖਾਂਦੇ ਆਪਾਂ, ਉਹਦੇ ਵਿੱਚ ਮੈਂ 1 ਚਮਚਾ ਬਣਾ ਕੇ ਤੁਸੀਂ ਆਪਣੇ ਖਾ ਲਿਆ। ਜੇ ਨਹੀਂ ਪੰਜੀਰੀ ਬਣਾਉਣੀ ਤਾਂ 1 ਚਮਚਾ ਦਾ ਦਵਾਈ ਦਾ ਲੈਣਾ ਅਤੇ ਥੋੜ੍ਹਾ ਜਿਹਾ ਘੀ ਪਾ ਕੇ ਵਿੱਚੋਂ ਠੰਡਿਆਈ ਕਰਕੇ ਉਸ ਤਰ੍ਹਾਂ ਖਾ ਲਓ। ਇਹ ਖੁਸ਼ਕ ਹੁੰਦੀ ਹੈ ਚੀਜ਼ਾਂ, ਇਹ ਤਾਂ ਕਰਕੇ ਕਰਨਾ ਵੀ ਥੋੜ੍ਹਾ ਘੀ ਨਾਲ ਖਾਣਾ, ਜਾਂ ਤਾਂ ਉਹ ਮਿਕਸ ਕਰਕੇ ਤੁਸੀਂ ਖਾ ਲਓ, ਜਾਂ ਪੰਜੀਰੀ ਨਾਲ ਮਿਕਸ ਕਰਕੇ ਤੁਸੀਂ ਆਪਣੇ ਖਾ ਸਕਦੇ ਹੈਗੇ। ਇਹਦੇ ਵਿੱਚੋਂ ਤੁਸੀਂ ਅੱਗੇ ਥਾਇਰਾਇਡ ਵਾਸਤੇ ਪੁੱਛਦੇ ਸੀਗੇ, ਜਦੋਂ ਨਹੀਂ ਆਪਣੇ ਕੁਛ ਹੁੰਦਾ ਮਹਾ ਸੁਦਰਸ਼ਨ ਚੂਰਨ ਹੈਗਾ ਜੀ, ਉਹਦਾ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਤੁਸੀਂ ਆਪਣੇ ਲੈ ਸਕਦੇ ਹੈਗੇ, ਜਿਨ੍ਹਾਂ ਦਾ ਟਾਈਫਾਈਡ ਨਹੀਂ ਹਟਦਾ ਹੈਗਾ। ਅਤੇ ਇਹਦੇ ਵਿੱਚ ਮੈਂ ਤੁਹਾਨੂੰ ਉਹ ਚੀਜ਼ਾਂ ਦੱਸਦਾ ਥੋੜ੍ਹੀਆਂ ਜਿਹੜੀਆਂ ਨੇ ਫਾਇਦਾ ਕਰਦੀਆਂ ਹੈਗੀਆਂ। ਇੱਕ ਚੁਟਕੀ ਤੁਸੀਂ ਆਪਣੇ ਦਾਲਚੀਨੀ ਦੀ ਅਤੇ 1 ਚਮਚਾ ਸ਼ਹਿਦ ਦਾ, ਇਹ ਮਿਕਸ ਕਰਕੇ ਰੋਜ਼ ਖਾਣਾ ਹੈਗਾ ਇਹਦੇ ਵਿੱਚ। ਅਤੇ ਆਪਣੇ 5 ਕੁ ਮਣੱਕੇ ਇਹਦੇ ਵਿੱਚ 5 ਮਣੱਕੇ ਲੈਣੇ, 1 ਕੱਪ 1.5 ਕੱਪ ਪਾਣੀ ਦਾ ਲੈ ਕੇ ਉਹ ਉਬਾਲਣਾ ਹੈਗਾ ਤੁਸੀਂ ਐਨ। ਜਦ ਉਬਲ ਜਾਵੇ ਵਿੱਚ ਥੋੜ੍ਹੀ ਜਿਹੀ ਮਿਸ਼ਰੀ ਜਾਂ ਸ਼ਹਿਦ ਪਾ ਕੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ, ਇਹ ਵੀ ਵਧੀਆ ਚੀਜ਼ ਰਹਿੰਦੀ ਹੈ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਗਲੋ ਅਤੇ ਬੇਲ ਪਾਊਡਰ, ਇਹ ਤੁਸੀਂ ਆਪਣੇ ਦੋਵੇਂ ਬਰਾਬਰ ਲੈ ਕੇ ਅੱਧਾ ਚਮਚਾ ਜੀ ਚਾਹ ਜੀ ਬਣਾ ਕੇ ਤੁਸੀਂ ਇਹ ਪੀ ਲਓ, ਇਹ ਵੀ ਬਹੁਤ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਫਿਰ ਟਾਈਫਾਈਡ ਵਾਲਿਆਂ ਨੂੰ ਅਮਰੂਦ ਖਾਣੇ ਚਾਹੀਦੇ ਜੀ, ਅਮਰੂਦ ਖਾ ਲਿਆ ਕਰੇ, ਇਹਦੇ ਵਿੱਚ ਅੰਦਰ ਟਾਈਫਾਈਡ ਕਰਕੇ ਥੋੜ੍ਹੇ ਜ਼ਖਮ ਜਿਹੇ ਬਣਨ ਲੱਗ ਜਾਂਦੇ ਬੰਦੇ ਦੇ ਢਿੱਡ 'ਚ। ਇਹਦੇ ਵਿੱਚ ਟੈਨਿਕ ਐਸਿਡ ਹੁੰਦਾ ਜੀ ਅਮਰੂਦਾਂ ਦੇ ਵਿੱਚ,
ਉਹ ਤੁਸੀਂ ਅਮਰੂਦ ਖਾਓਗੇ, ਪੱਕੇ ਅਮਰੂਦ ਖਾ ਕੇ ਉਹ ਫਿਰ ਸਾਰੇ ਆਪਣੇ ਢਿੱਡ ਨੂੰ ਵੀ ਆਪਣੇ ਠੀਕ ਰਹਿੰਦੇ, ਕਦੇ ਜ਼ਖਮ ਜ਼ੁਖਮ ਨਹੀਂ ਸਾਰੇ ਹੁੰਦੇ ਢਿੱਡ 'ਚ। ਇਹਦੇ ਵਿੱਚ ਫਲ ਫਰੂਟ ਅਤੇ ਦੁੱਧ ਜ਼ਿਆਦਾ ਯੂਜ਼ ਕਰੋ, ਰੋਟੀ ਬੰਦ ਕਰ ਦੇਵੇ ਤਾਂ ਠੀਕ ਹੈ। ਜੇ ਇਹਨਾਂ ਨੂੰ ਟਾਈਫਾਈਡ ਹੋਇਆ ਵਾ, ਫਲ ਫਰੂਟ ਜਿੰਨੇ ਮਰਜ਼ੀ ਖਾਓ ਰੱਜ ਕੇ, ਉਹ ਬਹੁਤ ਵਧੀਆ ਚੀਜ਼ ਹੈ ਜੀ। ਫਿਰ ਨਹੀਂ ਤਾਂ 3 ਮਣੱਕੇ ਲੈਣੇ ਹੈਗੇ, 3 ਫਿੱਗ ਜਿਹੜੇ ਅੰਜੀਰ ਹੁੰਦੇ ਆ, 1 ਗ੍ਰਾਮ ਲੈਣੀ ਆ ਖੁੱਪ ਕਲਾਂ। ਇਹ ਬਹੁਤ ਜਿਸ ਤਰ੍ਹਾਂ ਬਰੀਕ ਬਰੀਕ ਹੁੰਦੀਆਂ, ਇਸ ਤਰ੍ਹਾਂ ਲਾਲ ਜਿਹੇ ਰੰਗ ਦੀਆਂ, ਜਿਸ ਤਰ੍ਹਾਂ ਉਹਨੇ ਸਰੋਂ ਦੇ ਬੀਜ ਜਿਹੇ ਹੁੰਦੇ, ਇਸ ਤੋਂ ਬਰੀਕ ਜਿਹੀਆਂ ਹੁੰਦੀਆਂ। ਇਹ ਤੁਸੀਂ ਆਪਣੇ ਇਹਦੀ ਚਟਨੀ ਬਣਾ ਕੇ ਇਹ ਖਾ ਲਿਆ ਕਰੋ, ਇਹ ਵੀ ਟਾਈਫਾਈਡ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ। ਜੀ ਹੈਗਾ ਜੀ ਟਾਈਮ ਵੀ ਸਮਾਂ ਸਮਾਪਤ ਹੈ ਜੀ। ਚਲੋ ਇੱਕ ਦੱਸ ਦਿੰਦਾ ਜੀ ਮੈਨੂੰ, ਜਿਹੜੇ ਕਹਿੰਦੇ ਮੂੰਹ ਦੇ ਵਿੱਚੋਂ ਬਦਬੂ ਆਉਂਦੀ ਹੈਗੀ, ਉਹ ਤਾਂ ਆਪਣੇ ਸੌਂਫ ਰੋਜ਼ ਖਾ ਲਿਆ ਕਰੇ ਜੀ। ਫਿਰ 2-3 ਪੱਤੇ ਤੁਸੀਂ ਤੁਲਸੀ ਦੇ ਮੂੰਹਾਂ ਪਾ ਕੇ ਉਹ ਚੱਬ ਲਿਆ ਕਰੇ, ਨਹੀਂ ਤਾਂ ਮਲੱਠੀ ਦਾ ਟੁਕੜਾ ਮੂੰਹਾਂ ਪਾ ਕੇ ਉਹ ਚੂਸੀ ਜਾਵੇ, ਜਾਂ ਫਿਰ ਅਦਰਕ ਦੀ ਗੱਠੀ ਪਾ ਕੇ ਉਹ ਮੂੰਹਾਂ ਚੂਸੀ ਜਾਵੇ। ਜਿਹੜੀ ਛੋਟੀਆਂ ਇਲਾਇਚੀਆਂ ਹੁੰਦੀਆਂ ਉਹ ਮੂੰਹਾਂ ਪਾ ਕੇ ਚੂਸੀ ਚੱਲੇ। ਨਹੀਂ ਤਾਂ ਆਪਣੇ ਇੱਕ ਚੀਜ਼ ਮਿਲਦੀ ਹੈ ਜੀ, ਉਹਦਾ ਨਾਂ ਹੈਗਾ ਸਰਦ ਚੀਨੀ, ਉਹ ਆਪਣੇ ਮੂੰਹਾਂ ਪਾ ਕੇ ਚੂਸੀ ਚੱਲੇ ਜੀ। ਇਹਦੇ ਨਾਲ ਵੀ ਫਿਰ ਮਨੱਕੇ 5-6 ਰੋਜ਼ ਖਾ ਲਿਆ ਕਰੇ ਜੀ, ਮੂੰਹਾਂ ਪਾ ਕੇ ਹੌਲੀ ਹੌਲੀ ਚੱਬੀ ਗਏ। ਇਹਦੇ ਜਿਹੜੀ ਮੂੰਹ ਦੀ ਸਮੈਲ ਹੁੰਦੀ ਹੈ ਉਹ ਠੀਕ ਹੋ ਜੂਗੀ। ਚਲੋ ਠੀਕ ਹੈ ਜੀ, ਜੇ ਬਾਕੀ ਰਹਿ ਗਏ ਅਗਲੇ ਹਫ਼ਤੇ ਸਹੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਤੁਸੀਂ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ। ਨਹੀਂ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।